ਉਹਨੂੰ ਹਨੀ ਸਿੰਘ ਨੂੰ ਬੀਜੇਪੀ ਦਾ ਨੈਸ਼ਨਲ ਜਨਰਲ ਸੈਕਟਰੀ ਹੈ ਜਿਹੜਾ ਤਰੁਣ ਚੁੱਗ, ਉਹਨੇ ਇਸ ਨਸ਼ੇੜੀ ਨੂੰ ਕੱਢ ਕੇ ਲਿਆਂਦਾ। ਉਹਨੇ ਕਿਹਾ ਜੀ ਇਹਨੂੰ ਅਸੀਂ ਆਪਣਾ ਬੀਜੇਪੀ ਵੱਲੋਂ ਅਸੀਂ ਰੋਪ ਇਨ ਕਰ ਲਿਆ, ਇਹਨੂੰ ਅਸੀਂ ਬ੍ਰਾਂਡ ਐਂਬੈਸਡਰ ਬਣਾ ਰਹੇ ਹਾਂ, ਇਹ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਮੁਕਤ ਕਰੇ। ਹੁਣ ਆਪਣੇ ਆਪ 'ਚ ਇਸ ਕਿਸਮ ਦਾ ਕਿਰਦਾਰ ਜਿਹੜਾ ਕਿ ਇੱਕ ਬਿਲਕੁਲ ਬਦ ਅਖਲਾਕੀ ਦੇ ਔਰ ਦੂਸਰੇ ਸਾਰੇ ਪੈਮਾਨਿਆਂ ਨੂੰ ਜਿਹਨੇ ਕ੍ਰਾਸ ਕੀਤਾ ਹੋਇਆ, ਹੁਣ ਉਹ ਅੱਗੋਂ ਆ ਕੇ ਯੂਥ ਆਫ ਪੰਜਾਬ ਨੂੰ ਕਹਿ ਰਿਹਾ ਕੁਇਟ ਡਰੱਗਸ ਐਂਡ ਡਰਿੰਕ ਮਿਲਕ। ਕਿ ਇਨਸਾਨ ਲਫ਼ਜ਼ 'ਚ ਵੀ ਇੱਕ ਡਿਗਨਿਟੀ ਹੁੰਦੀ ਹੈ, ਇਹ ਤਾਂ ਇਨਸਾਨ ਵੀ ਨਹੀਂ ਹੈਗੇ, ਇਹ ਤਾਂ ਕੈਂਸਰ ਨੇ ਸੁਸਾਇਟੀ ਦਾ, ਜਿਨ੍ਹਾਂ ਨੇ ਕਿੰਨਿਆਂ ਨੂੰ ਬਦਕਾਰੀ ਵੱਲ ਤੋਰਿਆ, ਕਿੰਨਿਆਂ ਨੂੰ ਨਸ਼ਿਆਂ ਵੱਲ ਤੋਰਿਆ। ਜੋ ਕੰਮ ਇਹ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ 1 ਲੱਖ 1.5 ਲੱਖ 2 ਲੱਖ ਨੌਜਵਾਨ ਮਾਰ ਕੇ ਨਹੀਂ ਕਰ ਸਕੇ, ਉਹ ਉਹਨਾਂ ਨੇ ਡਰੱਗਸ ਨਾਲ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਬਾਰ-ਬਾਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਜਿਹੜਾ ਉਹ ਛਿੜਕਿਆ ਜਾ ਰਿਹਾ ਹੈ। ਹੁਣ ਬੀਜੇਪੀ ਦੇ ਆਗੂ ਚੁੱਗ ਨੇ ਐਲਾਨ ਕੀਤਾ ਹੈ ਕਿ ਅਸੀਂ ਗਾਇਕ ਜੋ ਹਨੀ ਸਿੰਘ ਨੂੰ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਐਂਬੈਸਡਰ ਬਣਾਇਆ ਹੈ ਔਰ ਹਕੀਕਤ ਵਿੱਚ ਜੋ ਹਨੀ ਸਿੰਘ ਸਿਰੇ ਦਾ ਨਸ਼ੇੜੀ ਹੈ ਤੇ ਸਿੱਖ ਵਿਰੋਧੀ ਹੈ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਪੰਜਾਬ ਦੇ ਹਰ ਨੌਜਵਾਨ ਮੁੰਡੇ ਕੁੜੀ ਨੂੰ ਨਸ਼ੇੜੀ ਬਣਾ ਕੇ ਛੱਡਾਂਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਜਦੋਂ ਹੁਣ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਘੱਟੋ ਘੱਟ ਇੱਕ ਸੈਗਮੈਂਟ ਜ਼ਰੂਰ ਪੰਜਾਬ ਦੇ ਹਾਲਾਤਾਂ ਬਾਰੇ ਜਾਂ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਉਹਦੇ ਬਾਰੇ ਕਰੀਏ। ਪਰ ਜਦੋਂ ਵੀ ਮੈਂ ਉਸ ਸਾਰੇ ਦੀ ਰਿਸਰਚ ਕਰਦਾ ਜਾਂ ਖਬਰਾਂ ਨੂੰ ਜਿਹੜਾ ਖੰਗਾਲਦਾ ਅਤੇ ਉਸ ਦੇ ਵਿੱਚ ਸਿਵਾਏ ਨਿਰਾਸ਼ਤਾ ਦੇ ਹੋਰ ਤੁਹਾਨੂੰ ਕੁਛ ਬਹੁਤਾ ਨਜ਼ਰ ਨਹੀਂ ਆਉਂਦਾ। ਹੁਣ ਆ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਭਾਈ ਜਿਹੜਾ ਬਲਾਤਕਾਰੀ ਔਰ ਮਰਡਰਰ ਦੋਨਾਂ ਦੇ ਵਿੱਚ ਕਨਵਿਕਟਡ, ਇੱਕ ਹੁੰਦਾ ਹੈ ਕਿ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਸੌਦਾ ਸਾਧ ਰਾਮ ਰਹੀਮ, ਉਹ 9 ਸਾਲਾਂ 'ਚ 9 ਸਾਲ ਪਹਿਲਾਂ ਉਹਨੂੰ ਮਰਡਰ ਔਰ ਰੇਪ ਦੇ ਵਿੱਚ ਕਨਵਿਕਸ਼ਨ ਹੋਈ, ਉਹ 16ਵੀਂ ਵਾਰ ਪੈਰੋਲ 'ਤੇ ਆਇਆ ਔਰ ਉਹਦੀ ਪੈਰੋਲ ਉਹ ਜਦੋਂ ਨਿਕਲਿਆ ਸੁਨਹਿਰੀ ਜੇਲ੍ਹ 'ਚੋਂ 20 ਗੱਡੀਆਂ ਦਾ ਕਾਫਲਾ ਔਰ ਉੱਥੇ ਆਪਣੇ ਡੇਰੇ 'ਚ ਆ ਕੇ ਉਹ ਔਨਲਾਈਨ ਵੀ ਜਿਹੜਾ ਉਹ ਆਪਣੇ ਜਿਹੜਾ ਉਹ ਬਕਵਾਸ ਜੋ ਮਾਰਦਾ ਹੈ ਉਹ ਕਰਦਾ, ਉੱਥੇ ਵੀ ਸਵਾਗਤ ਹੋ ਰਿਹਾ, ਇੱਥੇ ਵੀ ਹੋ ਰਿਹਾ। ਨਿਕਲਦਿਆਂ ਫਿਰ ਉਹ ਆਦੇਸ਼ ਵੀ ਜਾਰੀ ਕਰਦਾ ਕਿ ਵੋਟਾਂ ਬੀਜੇਪੀ ਨੂੰ ਪਾਓ। 9 ਸਾਲਾਂ 'ਚ 16 ਵਾਰ ਔਰ ਮਹੀਨੇ ਦੀ ਪੈਰੋਲ ਔਰ ਉਹਨੂੰ ਕੋਈ ਜਿਹੜਾ ਉਹ ਕੋਈ ਅਦਾਲਤ ਕੋਈ ਉਸ ਦੇ ਉੱਤੇ ਸਵਾਲ ਨਹੀਂ ਚੁੱਕਦਾ। ਹੁਣ ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਆਲਮੋਸਟ 1995 ਦੇ ਵਿੱਚ ਹੀ ਇਹ ਫੜੇ ਜਾਂਦੇ ਨੇ, ਜਦੋਂ ਪਹਿਲੀ ਵਾਰ ਵਿੱਚੋਂ 16-18 ਮਹੀਨੇ ਜਦੋਂ ਉਹਦੇ ਵਿੱਚੋਂ ਨਿਕਲਦੇ ਨੇ ਜੇਲ੍ਹ 'ਚੋਂ। ਸੋ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ 30 ਸਾਲ ਆਲਮੋਸਟ ਉਹਨਾਂ ਨੂੰ ਹੋ ਗਏ ਨੇ ਜੇਲ੍ਹ 'ਚ, ਇੱਕ ਵਾਰ ਵੀ ਪੈਰੋਲ 'ਤੇ ਨਹੀਂ ਉਹ ਆਏ। ਹੁਣ ਉਹਨਾਂ ਦੀ ਮਾਂ ਬਹੁਤ ਸਖਤ ਬਿਮਾਰ ਹੈ ਔਰ ਈਵਨ ਹਵਾਰਾ ਪਿੰਡ ਦੀ ਪੰਚਾਇਤ ਨੇ ਵੀ, ਉਹਨਾਂ ਦੇ ਉਸ ਬਲਾਕ ਨੇ ਵੀ ਐਫੀਡੇਵਿਟ ਦਿੱਤੇ ਨੇ ਕਿ ਭਾਈ ਜਿਹੜਾ ਇਸ ਬੱਚੇ ਨੂੰ, ਕਿਉਂਕਿ ਮਾਂ ਦੇ ਨੇੜੇ ਰਹਿ ਸਕੇ ਔਰ ਉਹਨੇ ਹਵਾਰੇ ਨੇ 4 ਹਫ਼ਤੇ ਦੀ ਪੈਰੋਲ ਦੇ ਲਈ ਅਪਲਾਈ ਕੀਤਾ ਆਲਮੋਸਟ 25-30 ਸਾਲ ਬਾਅਦ ਕਿ ਭਾਈ ਮੈਂ ਆਪਣੀ ਮਾਂ ਦੀ ਸੇਵਾ ਕਰਨਾ ਚਾਹੁੰਦਾ ਜੀ। ਹੁਣ CBI ਨੇ ਕਾਊਂਟਰ ਇਹ ਕਿਹਾ ਕਿ ਜੀ ਨਾ ਇਹਨੂੰ ਪੈਰੋਲ ਨਹੀਂ ਦੇਣੀ, ਇਹ ਤਾਂ ਦੌੜ ਜਾਏਗਾ। ਹੁਣ ਇੱਕ ਪਾਸੇ ਕਿਸ ਲੈਵਲ ਦਾ ਕ੍ਰਿਮੀਨਲ
ਹੈ ਬੰਦਾ, ਇਹ ਤਾਂ ਜੋ ਸੀ ਉਹ ਹੈ। ਉਹਨਾਂ ਨੇ ਉਹ ਈਵਨ ਹਾਈ ਕੋਰਟ ਨੇ ਤਾਂ ਉਹਨਾਂ ਨੂੰ ਉਮਰ ਕੈਦ ਦਿੱਤੀ ਹੋਈ ਹੈ, ਫਾਂਸੀ ਸਜ਼ਾਏ ਮੌਤ ਵੀ ਨਹੀਂ ਆ ਬਾਰੇ ਦੀ। ਹੁਣ ਇਹ ਹੈ ਜਦੋਂ ਅਸੀਂ ਦੇਖਦੇ ਹਾਂ ਫਿਰ ਕਿੰਨੀਆਂ ਉਦਾਹਰਨਾਂ, ਕਿਸ ਲੈਵਲ ਦੀ ਗੁੰਡਾਗਰਦੀ, ਕਿਸ ਲੈਵਲ ਦੀ ਇਨਸਿਕਿਉਰਿਟੀ ਅੱਜ ਪੰਜਾਬ ਦੇ ਵਿੱਚ ਜਾਂ ਦੂਸਰੀ ਹੈ। ਔਰ ਇਹ ਸਾਰੇ ਦੇ ਵਿੱਚ ਜਿਵੇਂ ਤੁਸੀਂ ਜ਼ਖਮਾਂ ਤੇ ਲੂਣ ਭੁੱਕਣਾ ਹੁੰਦਾ ਹੈ, ਉਹ ਇਹ ਹੈ ਕਿ ਵੀ ਹਾਲਾਂ ਮੇਰਾ ਇਹਨਾਂ ਦਾ ਨਾਂ ਲੈਣ ਨੂੰ ਵੀ ਜੀ ਨਹੀਂ ਕਰਦਾ। ਇਹ ਸਾਰੇ ਬਦ ਕਿਰਦਾਰ, ਬਦ ਇਖਲਾਕ, ਪੈਸੇ ਦੇ ਗਰੀਡੀ ਲੋਕ। ਇਹ ਕੋਈ ਯੋਯੋ ਹਨੀ ਸਿੰਘ ਦੇ ਨਾਂ ਥੱਲੇ ਇੱਕ ਬਦ ਸ਼ਕਲ, ਬਦ ਇਖਲਾਕ ਬੰਦਾ ਜਿਹੜੀ ਹੈ ਉਹ ਵਲਗੈਰਿਟੀ ਵਰਲਡ ਨੋਨ। ਔਰ ਇਹਦਾ ਇੱਕ ਇੰਟਰਵਿਊ ਕੁਛ ਦੇਰ ਪਹਿਲਾਂ ਉਹਦੀ ਮੈਂ ਕਲਿੱਪ ਹੀ ਦੇਖੀ ਸੀਗੀ ਜਿਹਦੇ 'ਚ ਉਹਨੇ ਕਿਹਾ ਕਿ ਮੈਂ ਤਾਂ ਪੰਜਾਬ ਦੇ ਹਰ ਮੁੰਡੇ ਕੁੜੀ ਨੂੰ ਨਸ਼ੇ ਹੀ ਬਣਾ ਕੇ ਛੱਡਾਂਗਾ। ਖੁਦ 10-12 ਸਾਲਾਂ ਤੋਂ ਜਿਹੜਾ ਉਹ ਨਸ਼ੇ ਦੇ ਵਿੱਚ ਗਲਤਾਨ। ਔਰ ਬਿਲਕੁਲ ਹੁਣ ਅਚਾਨਕ ਜਦੋਂ ਇਹ ਖਬਰ ਆਈ ਕਿ ਜੀ ਉਹਨੂੰ ਹਨੀ ਸਿੰਘ ਨੂੰ ਤਰੁਣ ਚੁੱਘ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਇਸ ਵੇਲੇ, ਜਾਂ ਕਰਤਿਆਂ ਧਰਤੇ ਪ੍ਰੈਜ਼ੀਡੈਂਟ ਸ਼ਾਇਦ ਸੁਨੀਲ ਜਾਖੜ ਹੈ, ਔਰ ਇਹ ਜਿਹੜਾ ਬੀਜੇਪੀ ਦਾ ਨੈਸ਼ਨਲ ਜਨਰਲ ਸੈਕਟਰੀ ਹੈ ਜਿਹੜਾ ਤਰੁਣ ਚੁੱਘ, ਉਹਨੇ ਇਸ ਨਸ਼ੇੜੀ ਨੂੰ ਕੱਢ ਕੇ ਲਿਆਂਦਾ। ਉਹਨੇ ਕਿਹਾ ਜੀ ਇਹਨੂੰ ਅਸੀਂ ਆਪਣਾ ਬੀਜੇਪੀ ਵੱਲੋਂ ਅਸੀਂ ਰੋਪਿਨ ਕਰ ਲਿਆ, ਇਹਨੂੰ ਅਸੀਂ ਬ੍ਰਾਂਡ ਐਂਬੈਸਡਰ ਬਣਾ ਰਹੇ ਹਾਂ। ਇਹ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਮੁਕਤ ਕਰੇ। ਹੁਣ ਆਪਣੇ ਆਪ 'ਚ ਇਸ ਕਿਸਮ ਦਾ ਕਿਰਦਾਰ ਜਿਹੜਾ ਕਿ ਇੱਕ ਬਿਲਕੁਲ ਬਦ ਅਖਲਾਕੀ ਦੇ ਔਰ ਦੂਸਰੇ ਸਾਰੇ ਪੈਮਾਨਿਆਂ ਨੂੰ ਜਿਹਨੇ ਕ੍ਰਾਸ ਕੀਤਾ ਹੋਇਆ, ਹੁਣ ਉਹ ਅੱਗੋਂ ਆ ਕੇ ਯੂਥ ਆਫ ਪੰਜਾਬ ਨੂੰ ਕਹਿ ਰਿਹਾ ਕੁਇਟ ਡਰੱਗਸ ਐਂਡ ਡਰਿੰਕ ਮਿਲਕ। ਔਰ ਫੋਟੋ ਹੈ ਕਿ ਤਰੁਣ ਚੁੱਘ ਤੇ ਉਹ ਦੁੱਧ ਦਾ ਗਲਾਸ ਫੜ ਕੇ ਖੜੇ ਨੇ, ਔਰ ਇਹ ਹੈ ਕਿ ਜੀ ਅਸੀਂ ਜਿਹੜਾ ਉਹ ਇਹ ਡਰੱਗਸ ਤੋਂ ਜਿਹੜਾ ਉਹ ਮੁਕਤ ਕਰ ਰਹੇ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਜਿਹੜਾ ਇੱਕ ਐਕਸ਼ਨ ਹੈ, ਮੈਂ ਸਮਝਦਾ ਵੀ ਈਵਨ ਇਸ ਕਿਸਮ ਦੇ ਹੁਣ ਲਫ਼ਜ਼ ਮੈਂ ਕੀ ਕਹਾਂ, ਕਿਉਂਕਿ ਇਨਸਾਨ ਲਫ਼ਜ਼ 'ਚ ਵੀ ਇੱਕ ਡਿਗਨਿਟੀ ਹੁੰਦੀ ਹੈ। ਇਹ ਤਾਂ ਇਨਸਾਨ ਵੀ ਨਹੀਂ ਹੈਗੇ, ਇਹ ਤਾਂ ਕੈਂਸਰ ਨੇ ਸੋਸਾਇਟੀ ਦਾ, ਜਿਨ੍ਹਾਂ ਨੇ ਕਿੰਨਿਆਂ ਨੂੰ ਬਦਕਾਰੀ ਵੱਲ ਤੋਰਿਆ, ਕਿੰਨਿਆਂ ਨੂੰ ਨਸ਼ਿਆਂ ਵੱਲ ਤੋਰਿਆ। ਕਿਸ ਕਿਸਮ ਦਾ ਇਹਨਾਂ ਦਾ ਜਿਹੜਾ ਇਹਨਾਂ ਦੀ ਕੋਈ ਜਿਹੜੀ ਕਿਸੇ ਵੀ ਇਹਨਾਂ ਨੂੰ ਹੁਣ ਹਾਲਾਂਕਿ ਉਹ ਕਾਕਰੋਚ ਜਨਤਾ ਪਾਰਟੀ ਬਣੀ ਹੈ, ਮੈਂ ਤਾਂ ਸਮਝਦਾ ਵੀ ਕਾਕਰੋਚ ਦੇ ਵੀ ਰੈਜ਼ੀਲੀਅੰਸ ਹੈ, ਕਿੱਥੋਂ ਉਹ ਨਿਕਲ ਕੇ ਸਰਵਾਈਵ। ਇਹਨਾਂ ਸਾਰਿਆਂ ਨੂੰ ਇਹ ਕਿਉਂਕਿ ਹਿੰਦੂਤਵਾ ਨੂੰ ਸੂਟ ਕਰਦੇ ਨੇ, ਇੱਕ ਪਲਾਨ ਦੇ ਤਹਿਤ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਜੋ ਕੰਮ ਇਹ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ 1.5 ਲੱਖ 2 ਲੱਖ ਨੌਜਵਾਨ ਮਾਰ ਕੇ ਨਹੀਂ ਕਰ ਸਕੇ, ਉਹ ਉਹਨਾਂ ਨੇ ਡਰੱਗਸ ਨਾਲ ਕੀਤਾ। ਜਿੰਨੇ ਬੱਚੇ ਅੱਜ ਵੀ, ਬੱਚੇ ਔਰ ਬੱਚੀਆਂ ਵੀ ਮਰ ਰਹੇ ਨੇ ਪਿੰਡਾਂ ਦੇ ਵਿੱਚ, ਤੁਸੀਂ ਜੇ ਉਹਨਾਂ ਦਾ ਹਿਸਾਬ ਰੱਖੋ ਤੇ ਉਹ ਜਿੰਨੇ ਕੁ ਸਾਡੇ ਇਹਨਾਂ ਨੇ ਡਾਇਰੈਕਟ ਐਨਕਾਊਂਟਰਸ ਦੇ ਨਾਲ ਮਾਰੇ, ਉਸ ਤੋਂ 2-3 ਗੁਣਾ ਨੰਬਰ ਆਲਰੇਡੀ ਜਿਹੜਾ ਉਹ ਬਣ ਚੁੱਕਾ ਹੈ। ਤੇ ਹੁਣ ਇਸ ਕਿਸਮ ਦੇ ਨੂੰ ਉਹ ਲੈ ਕੇ ਆਣਾ, ਔਰ ਉਹਦੇ 'ਚ ਉਹ ਕਹਿ ਰਿਹਾ ਕਿ ਦੇਖੋ, ਕਿਉਂਕਿ ਇਹ ਖੁਦ ਡਰੱਗੀ ਸੀ, ਚੁੱਕ ਕਹਿ ਰਿਹਾ 8 ਸਾਲ ਲੱਗੇ ਉਹਨੂੰ ਡਰੱਗ 'ਚੋਂ ਨਿਕਲਦਿਆਂ, ਤੇ ਇਹ ਹੁਣ ਰੋਲ ਮਾਡਲ ਬਣਾ ਕੇ ਪੇਸ਼ ਕਰ ਰਹੇ ਨੇ ਕਿ ਜੀ ਉਹਦੇ ਪਰਸਨਲ ਐਕਸਪੀਰੀਅੰਸ ਤੋਂ ਨੌਜਵਾਨ ਸਿੱਖਣਗੇ ਕਿ ਜੀ ਇਹ ਜਿਹੜਾ ਲੈਂਡ ਆਫ ਰਿਵਰਸ ਸੀ, ਹੁਣ ਇੱਥੇ ਡਰੱਗ ਫਲੋ ਹੋ ਰਹੀਆਂ, ਇਹ ਸਾਡੀ ਸੂਬੇ ਨੂੰ ਖਾ ਰਹੀਆਂ। ਔਰ ਮੈਨੂੰ ਹਨੀ ਸਿੰਘ ਨੇ ਪ੍ਰੋਮਿਸ ਕੀਤਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਡਰੱਗਸ ਤੋਂ ਸੇਫ ਕਰਾਂਗਾ। ਔਰ ਇਹ ਸਾਰੇ ਦੇ ਉੱਤੇ ਮੈਂ ਸਮਝਦਾ ਵੀ ਇਹ ਉਹਨਾਂ ਨੇ ਸਾਡੇ ਜ਼ਖਮਾਂ ਦੇ ਉੱਤੇ ਫਰਦਰ ਲੂਣ ਛਿੜਕਿਆ। ਔਰ ਇਸ ਕਿਸਮ ਦੇ ਐਕਸ਼ਨ ਅਸੀਂ ਹੋਰ ਵੀ ਦੇਖਾਂਗੇ 2027 ਦੀਆਂ ਚੋਣਾਂ ਆਉਣ ਤੱਕ। ਇਹ ਸਾਨੂੰ ਔਰ ਜੋ ਧਾਰਮਿਕ ਪਲੇਟਫਾਰਮ ਤੋਂ ਜੋ ਕਰ ਰਹੇ ਨੇ, ਹੁਣ ਉਹ ਮਾਫੀ ਮੰਗਣ ਉੱਥੇ ਗੁਰਦੁਆਰੇ ਪਹੁੰਚ ਗਿਆ ਪੰਜੋਖਰਾ ਸਾਹਿਬ, ਕਪਿਲ ਮਿਸ਼ਰਾ ਕੇ ਕੌਣ ਉੱਥੇ ਹਰਿਆਣੇ ਦਾ ਜਿਹੜਾ ਹਨੂਮਾਨ ਜੀ ਕਾ ਖਾਲਸਾ ਹਨੂਮਾਨ ਜੀ ਕੇ ਫਤਿਹ ਕਰ ਰਿਹਾ ਸੀ ਕਿ ਜੀ ਇਹ ਸਾਡੀ ਗ੍ਰੀਟਿੰਗ ਹੈ। ਪਰ ਹਰ ਲੈਵਲ, ਹਰ ਫਰੰਟ ਦੇ ਉੱਤੇ ਇਹਨਾਂ ਨੇ ਸਾਨੂੰ ਜਿਹੜਾ ਉਹ ਜ਼ਲੀਲ ਕਰ ਰਹੇ ਨੇ ਬਾਰ-ਬਾਰ। ਸੋ ਸਰ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਡਮੁੱਲੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਸੈਯਦ ਜਿਹੜੇ ਨੇ ਉਹ ਜਾਹਿਦ ਨੇ, ਹੁਸੈਨ ਜਿਹੜੇ ਨੇ ਉਹ ਕਹਿੰਦੇ ਨੇ ਲਵ ਐਂਡ ਰਿਸਪੈਕਟ ਸਿੱਖ ਨੇਸ਼ਨ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ ਫਰੋਮ ਸਿਆਲਕੋਟ ਪਾਕਿਸਤਾਨ। ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਮੁਹੰਮਦ ਜਾਕੂਬ ਜੀ ਨੇ ਅੱਜ ਤੇ ਆਪਣੇ ਜਿਹੜੇ ਕਮੈਂਟਸ ਦੀ ਹੈ ਉਹ ਝੜੀ ਲਗਾਈ ਹੋਈ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿੰਦੇ ਨੇ ਕਿ ਜੀ ਅੱਜ ਕਹਿੰਦੇ ਆ ਕਿ 27 ਮਈ ਹੈ ਔਰ
बुध का दिन है और आज बकरा-ईद ये है। सो आप ਨੂੰ ਬਹੁਤ ਬਹੁਤ ਮੁਬਾਰਕਾਂ ਜੀ। और कहते मेरे ख्याल में 28 मई 1998 के दिन पाकिस्तान ने 6 एटम बम के धमाके किए थे और धमाकों का मौका भी पाकिस्तान को इंडिया ने ही दिया था ਜੀ ਔਰ ਅਸੀਂ ਆਲਰੇਡੀ ਇਸ ਦੇ ਉੱਤੇ ਪਿਛਲੇ ਇੱਕ प्रोग्राम ਦੇ ਵਿੱਚ ਐਕਸਕਲੂਸਿਵਲੀ ਗੱਲ ਕਰ ਚੁੱਕੇ ਹਾਂ। और कहते जी डॉक्टर साहब इस्लाम का बड़ा बारे में बात करने का बहुत बहुत शुक्रिया। और दाढ़ी और पगड़ी हम दोनों का मुस्तखा है। और हाँ जी इन्होंने यही किया है। और फिर कहते हैं कि मैंने आपसे हमेशा कहा है कि दुनिया में सबसे ज़्यादा मुस्लिम इंडिया में है और मेरे मुस्लिम दोस्त कहते हैं कि हम इंडिया में 40 करोड़ हैं। और फिर कहते हैं कि काओ के बारे में आपने सही बोला है। और इफ्तियार जड़े हुसैन ने वो कहते हैं आई रियली एडमायर योर concept about qurbani about can the Indian Muslim leave them be these covered will never change their poor mentality। ਬਹੁਤ ਸ਼ੁਕਰੀਆ। हाँ जी। ਦੇਖੋ ਹੈ ਤਾਂ ਬਿਲਕੁਲ ਕਸ਼ਮੀਰੀ ਮੁਸਲਮਾਨ ਰੈਜ਼ਿਸਟ ਕਰ ਰਿਹਾ ਹੈ, ਬਾਕੀਆਂ ਨੇ ਤਾਂ ਧੌਣਾ ਥੱਲੇ ਕੀਤੀਆਂ ਹੋਈਆਂ ਕਿ ਭਾਈ ਸਾਨੂੰ ਕਰ ਲਓ ਜ਼ਿਬਾ, ਕੋਈ ਗੱਲ ਨਹੀਂ ਹੈ। और मोहम्मद याकूब जी कहते हैं कि जी मिस्टर जिन्ना सेकुलर ही था और आपने सही बोला है। दैट्स वाई आज भी पाकिस्तान सेकुलर है और देयर इज़ नो इस्लाम इन पाकिस्तान। प्रैक्टिकली मुस्लिम को इस्लाम के नाम पर धोखा दिया गया। और कहते आई लव पाकिस्तान। ਤੁਸੀਂ ਕ੍ਰਿਟਿਸਾਈਜ਼ ਕਰੋ, ਤੁਸੀਂ ਜੇ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਹਾਲ ਦੇਖੋਗੇ ਫਿਰ ਤੁਹਾਨੂੰ ਪਾਕਿਸਤਾਨੀ ਦੇ ਤੌਰ ਤੇ ਫਖਰ ਹੋਣਾ ਚਾਹੀਦਾ। ਠੀਕ ਹੈ ਕਮਜ਼ੋਰੀਆਂ ਨੇ, ਹਕੂਮਤਾਂ 'ਚ ਵੀ ਹੁੰਦੀਆਂ ਨੇ, ਲੋਕਾਂ ਦੇ ਲਾਈਫ ਸਟਾਈਲ 'ਚ ਵੀ ਹੁੰਦੀਆਂ, ਪਰ ਜੇ ਪਾਕਿਸਤਾਨ ਦੇ ਕਨਸੈਪਟ ਨੂੰ ਦੇਖਣਾ ਵੀ ਤੁਸੀਂ ਕੀ ਹਾਸਲ ਕੀਤਾ ਹੈ ਉਹਦਾ ਕੰਪੈਰੀਜ਼ਨ ਹਿੰਦੁਸਤਾਨ ਦੇ ਮੁਸਲਮਾਨਾਂ ਨਾਲ ਕਰਕੇ ਦੇਖੋ। कहते आई लव पाकिस्तान बट देयर इज़ नो इस्लाम इन पाकिस्तान। आज भी पाकिस्तान में टोटल ब्रिटिश सिस्टम चल रहा है। और कहते हैं डॉक्टर साहब पाकिस्तान की ये तीनों मेन स्ट्रीम पार्टी भी सेकुलर हैं, जैसे जरदारी की पीपल्स पार्टी और नवाज शरीफ की मुस्लिम और लेगो और इमरान खान की कहते ने PTI ये सेकुलर हैं। ਫਿਰ ਤੁਸੀਂ ਅਫਗਾਨਿਸਤਾਨ 'ਚ ਤਾਲਿਬਾਨ ਰਜੀਮ ਦੇਖ ਲਓ, ਉਹ ਤਾਂ ਇਸਲਾਮਿਕ ਹੈ। और फिर इस तरह साढ़े कोल मुहम्मद जड़े ने वो कहते ने वी लव पंजाब एंड पंजाबी जेलम पाकिस्तान जिंदाबाद इंशाअल्लाह खालिस्तान जिंदाबाद कश्मीर जिंदाबाद बांग्लादेश जिंदाबाद। और फिर टोनी टीन साजिवी और फिर इस तरह जाकूब जी कहते हैं कि मैं कोशिश कहते करूँगा कि 6 जून के दिन रिचमंड हिल के बड़े गुरुद्वारा में आ सकूं और आपकी स्पीच जड़ी है सुन सकूं। ਨਹੀਂ ਇਨਫੈਕਟ ਇੱਥੇ ਫੰਕਸ਼ਨ ਤਾਂ ਹੈ 6 ਜੂਨ ਨੂੰ, ਲੇਕਿਨ ਮੈਂ ਕੈਲੀਫੋਰਨੀਆ ਹੋਵਾਂਗਾ ਕਿਉਂਕਿ ਸੈਨ ਫਰਾਂਸਿਸਕੋ 6 ਜੂਨ ਨੂੰ ਫਰੀडम ਮਾਰਚ ਹੈ ਜਿਹਦੇ 'ਚ ਹਜ਼ਾਰਾਂ ਸਿੱਖ ਥਰੂ ਆਊਟ ਕੈਲੀਫੋਰਨੀਆ ਜਿਹੜੇ ਨੇ ਪਾਰਟਿਸਿਪੇਟ ਕਰਦੇ ਨੇ। ਸੋ ਲੇਕਿਨ ਫੰਕਸ਼ਨ ਹੋਏਗਾ, ਤੁਸੀਂ ਫੰਕਸ਼ਨ ਅਟੈਂਡ ਕਰ ਸਕਦੇ ਹੋ 7 ਜੂਨ ਨੂੰ। हाँ जी 7 ਜੂਨ ਐਤਵਾਰ ਹੈ, 6 ਜੂਨ ਫਰੀडम ਮਾਰਚ है कैलिफोर्निया। फिर कहते हैं 6 जून 1984 जब इंडिया ने दरबार साहब पे हमला किया था और खालिस्तान की बुनियाद रखी गई थी, आज नहीं तो कल खालिस्तान ज़रूर बनेगा। और इस तरह नासिर चौधरी जी भी खालिस्तान जिंदाबाद कहते ने। और फिर कहते हैं कि फ्रॉम द वाघा बॉर्डर टू द ईस्ट ऑफ दिल्ली एंड फ्रॉम द नेपाल बॉर्डर टू बॉम्बे the land of Khalistan, long live Khalistan। ਤੁਸੀਂ ਚੌਧਰੀ ਸਾਹਿਬ ਬਹੁਤ ਵੱਡਾ ਸਾਨੂੰ ਨਕਸ਼ਾ ਦੇ ਦਿੰਦੇ ਹੋ। ਹੋਪਫੁਲੀ ਇਵੇਂ ਹੋਏ, ਲੈਟ ਵੀ ਇੱਕ ਵਾਰੀ ਸਾਰਾ ਪੈਰ ਧਰਾਵਾ ਹੋ ਜਾਏ ਫਿਰ ਦੇਖਾਂਗੇ ਵੀ ਕੀ ਕਰਨਾ ਹੈ। ਬਿਲਕੁਲ। ਫਿਰ ਸਾਡੇ ਕੋਲ ਇਸੇ ਤਰ੍ਹਾਂ ਜਿਹੜੇ ਮੈਸੇਜ ਨੇ ਮੇਰੇ ਕੋਲ ਪੇਅਰ ਨਹੀਂ ਵੈਸੇ ਹੋ ਰਹੇ, ਦੂਸਰੇ ਵਾਲੇ ਆਪਣੇ TV84 USA ਦੇਖਿਓ ਤੁਸੀਂ ਜਰਾ। ਇੱਕ ਮਿੰਟ let me see, yeah I got it।
ਸੋ ਸਾਡੇ ਕੋਲ ਜਿਹੜੇ ਧਰਮ ਸਿੰਘ ਜੀ ਪਹਿਲੇ ਵੀ ਉਹਨੇ ਸਾਨੂੰ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਔਰ ਇਸ ਤਰ੍ਹਾਂ ਆਲ ਅਬਾਊਟ ट्रूथ इज सिखिज्म जी भी और फतेह बुलाते ने, और फिर इसी तरह इंद्रजीत सिंह संधू जी भी, और फिर इसी तरह सारे को सिंह खालसी मनदीप जी कहते हैं कि वाहिगुरू जी का खालसा वाहिगुरू जी की फतेह। कहते सवाल का जवाब देना जी जे हो सकिया तो जिस तरह कि कौमी घर विच सरमाएदारी अगे होवेगी, जिस तरह बादल लाना कैप्टन लाना होर भी बहुत ने। बहुत बहुत शुक्रिया मनदीप सिंह जी। देखो एक आइडियल ਹੁੰਦਾ ਆਦਰਸ਼ ਹੁੰਦਾ ਔਰ ਬਹੁਤ ਵਾਰ ਜਿਹੜੇ ਮੁਲਕਾਂ ਦੇ ਆਦਰਸ਼ ਨੇ ਉਹਨਾਂ ਦਾ ਜਿਹੜਾ ਰਿਜ਼ੋਲਵ ਹੈ ਜਦੋਂ ਕਿ ਉਹ ਡੈਕਲੇਰੇਸ਼ਨ ਕਰਦੇ ਨੇ ਇੰਡੀਪੈਂਡੈਂਸ ਦੀ, ਆਜ਼ਾਦੀ ਦੀ, ਉਸ ਤੇ ਆਧਾਰਿਤ ਉਹਨਾਂ ਦੇ ਕਨਸਟੀਟਿਊਸ਼ਨ ਹੁੰਦੇ ਨੇ। ਮੈਂ ਤੁਹਾਡੇ ਇਸ ਕੁਐਰੀ ਦੇ ਜਵਾਬ 'ਚ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਡੈਕਲੇਰੇਸ਼ਨ ਆਫ ਖਾਲਿਸਤਾਨ ਦੇ ਮੁੱਢਲੇ ਲਫ਼ਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਜਦੋਂ ਅਸੀਂ 10 ਨੌਹਾਂ ਦੀ ਕਿਰਤ ਕਮਾਈ ਦੀ ਗੱਲ ਕਰਦੇ ਹਾਂ ਤੇ ਫਿਰ ਭਾਈ ਲਾਲੋ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਹਿਲੀ ਉਦਾਸੀ ਦਾ ਪਹਿਲਾ ਪੜਾਅ ਕੀਤਾ, ਇਹ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦੇ ਮੁਜੱਸਮੇ ਨੇ। ਸੋ ਜ਼ਾਹਰ ਹੈ ਕਿ 10 ਨੌਹਾਂ ਦੀ ਕਿਰਤ ਕਮਾਈ ਔਰ ਸਰਮਾਏਦਾਰੀ ਜਾਂ ਜਗੀਰਦਾਰੀ ਜਾਂ ਜ਼ਿਮੀਂਦਾਰੀ ਇਹ ਪੋਲਸ ਅਪਾਰਟ ਨੇ। ਸੋ ਸਾਡੀ ਡੈਕਲੇਰੇਸ਼ਨ ਹੀ ਇਹ ਹੈ ਕਿ ਭਾਈ ਇੱਥੋਂ ਸਾਡੀ ਤਾਕਤ ਸ਼ੁਰੂ ਹੋਏਗੀ। ਸੋ ਇਹ ਕਿਉਂਕਿ ਬਾਦਲ ਆਉਣਾ, ਅਮਰਿੰਦਰ ਲਾਣਾ ਜਾਂ ਦੂਸਰੇ ਜਿਹੜੇ ਸਰਮਾਏਦਾਰ ਜਿਹੜੇ ਅੰਗਰੇਜ਼ਾਂ ਦੇ ਵੀ ਬਹੁਤ ਸਾਰੇ ਕੁੱਤੇ ਰਹੇ, ਨਵੇਂ ਸਿਸਟਮ ਨੇ ਵੀ ਉਹਨਾਂ ਨੂੰ ਹੀ ਖੜੇ ਕੀਤਾ। ਉਹੀ ਲੋਕ ਜਿਹੜੇ ਨੇ ਉਹ ਅੱਗੇ ਆਏ, ਉਹ ਭਾਰਤ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ। ਯਾਕੂਬ ਸਾਹਿਬ ਠੀਕ ਕਹਿੰਦੇ ਨੇ, ਜਦੋਂ ਅਸੀਂ ਦੇਖਦੇ ਹਾਂ ਉਹੀ ਵਡੇਰੇ ਸਿੰਧ 'ਚ ਬੈਠੇ ਨੇ, ਉਹੀ ਵੱਡੇ ਜ਼ਿਮੀਂਦਾਰ ਉੱਥੇ ਬੈਠੇ ਨੇ, ਕਾਮਨ ਲੋਕ ਸਫਰ ਕਰਦਾ। ਸੋ ਜਿਹੜੀ ਖਾਲਿਸਤਾਨ ਮੁਲਕ ਦੀ ਤਰਜ਼ੇ ਹਕੂਮਤ ਹੋਏਗੀ ਉਹ ਗਰਾਊਂਡ ਲੈਵਲ ਦੇ ਉੱਤੇ ਪਾਵਰਫੁਲ ਵੀ ਸਭ ਤੋਂ ਜ਼ਿਆਦਾ ਵਿਲੇਜ ਦੀ ਇਕਾਈ ਹੋਏਗੀ, ਪਿੰਡ ਦੀ ਇਕਾਈ ਹੋਏਗੀ, ਡੀਸੈਂਟਰਲਾਈਜ਼, ਨਾ ਕਿ ਉੱਤੇ ਬੈਠ ਕੇ ਦਿੱਲੀ ਤੋਂ ਕੋਈ ਆਰਡਰ ਕਰ ਰਿਹਾ ਹੋਏਗਾ। ਇਹ ਸਾਡਾ ਆਦਰਸ਼ ਹੈ। ਬਾਕੀ ਜਿਉਂ-ਜਿਉਂ ਗੁਰੂ ਨੇ ਸਾਨੂੰ ਮੁਲਕ ਬਖਸ਼ਿਆ ਉਸ ਦੇ ਵਿੱਚ ਜਿਹੜੇ ਉਦੋਂ ਤੱਕ ਇਹ ਜਿਹੜੀ ਇਸ ਕਿਸਮ ਦਾ ਸਰਮਾਏਦਾਰ ਜਗੀਰਦਾਰ ਇਹਨਾਂ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਇਹਨਾਂ ਦੀਆਂ ਸਾਰੀਆਂ ਕਰਤੂਤਾਂ ਜਿਹੜੀਆਂ ਨੇ ਉਹਨਾਂ ਦਾ ਪਰਦਾਫਾਸ਼ ਹੋਏਗਾ। ਮੰਗਲ ਸਿੰਘ ਜੀ ਵੀ ਔਰ ਘੁਸਕੇ ਜੀ ਵੀ ਆਲ ਕਹਿੰਦੇ ਨੇ ਮੁਸਲਿਮ ਨੂੰ ਜਿਹੜੀ ਹੈ ਈਦ ਮੁਬਾਰਕ, ਔਰ ਜਗਪਾਲ ਜੀ ਵੀ ਫਤਿਹ ਬੁਲਾਉਂਦੇ, ਬ੍ਰਹਮਲੀਨ ਭਿੰਦਰ ਜੀ ਵੀ, ਔਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਗੁਰਦੀਪ ਸਿੰਘ ਜੀ ਵੀ, ਚਰਨਜੀਤ ਬਾਜਵਾ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ, ਜਗਦੇਵ ਸਿੰਘ ਜੀ ਵੀ ਫਤਿਹ, ਬਲਵੀਰ ਸਿੰਘ ਜੀ ਵੀ ਫਤਿਹ ਕਹਿੰਦੇ ਨੇ, ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਥੈਂਕਸ ਕਹਿੰਦੇ ਨੇ। ਗੁਰਜੀਤ ਸਿੰਘ ਜੀ ਵੀ, ਮਾਈ ਪਲਵਿੰਦਰ ਸਿੰਘ ਜਿਹੜੇ ਫਤਿਹ, ਔਰ ਗੁਰਵਿੰਦਰ ਮਾਨ ਜੀ ਵੀ, ਔਰ ਗੁਸਕੇ ਜੀ ਕਹਿੰਦੇ ਨੇ ਕਿ ਇਹ ਜ਼ਲੀਲ ਕਰ ਰਹੇ ਨੇ ਸਿੱਖਾਂ ਨੂੰ, ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ। ਬਿਲਕੁਲ ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਸੁੰਦਰ ਲਾਲ ਜੀ ਵੀ, ਮੇਰੀ ਕਹਿੰਦੇ ਬੇਟੀ ਨੀਲਮ ਕੌਰ ਵੱਲੋਂ ਡਾਕਟਰ ਅਮਰਜੀਤ ਸਿੰਘ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਿ ਸ਼੍ਰੀ ਬਹੁਤ ਅਕਾਲ ਬਹੁਤ ਜੀ, ਸ਼ੁਕਰੀਆ ਸੁੰਦਰ ਲਾਲ ਜੀ ਤੁਹਾਡੇ ਬਹੁਤ ਪਿਆਰੇ ਕਮੈਂਟ ਦੇ ਲਈ। ਰਾਮ ਸਿੰਘ ਜੀ ਵੀ ਔਰ ਮਿਸ਼ਰਾ ਸਿੰਘ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।